बाबा गुरु नानक जी ने बड़ी सोहनी गल लिखी है, एक श्लोक है उन्होंने कि गुरु जगत हुसैन ऐसा होर ना कोई, ऐसी करनी कर गया नाम लेवे जग रोए। ये सामने मंदिर भी है, मंदिर बाजार। ये बिल्डिंग मंदिर की अज भी कायम है, लेकिन उसकी कोई देखभाल कोई नहीं की। हाँ जी प्यारे, किदा की हाल है? तगड़े हो सारे? अज 10 मुहर्रम है और 10 मुहर्रम एक बड़ा खास दिहाड़ा है, बड़ा मुकाम रखता अपने आप दे विच, क्योंकि अज दे दिन ਅਤੇ ਇਮਾਮ ਹੁਸੈਨ ਤੇ ਉਹਨਾਂ ਦੇ ਟੱਬਰ ਦੇ ਵਿੱਚੋਂ ਜੀਆਂ ਦੀ ਸ਼ਹਾਦਤ ਹੋਈ ਸੀ। ਬੇਸਿਕਲੀ ਸ਼ਹੀਦੀ ਦਿਹਾੜੇ ਨੇ, ਦੁੱਖ ਦੇ ਦਿਹਾੜੇ ਨੇ, ਸੋਗ ਦੇ ਦਿਹਾੜੇ ਨੇ। ਲੇਕਿਨ ਇਸ ਮੌਕੇ ਤੇ ਇਸ ਦਿਨ ਤੇ ਵੱਖੋ ਵੱਖ ਲੋਕ ਵੱਖੋ ਵੱਖ ਤਰੀਕਿਆਂ ਨਾਲ ਆਪਣੀ ਮੁਹੱਬਤ ਦਾ ਇਜ਼ਹਾਰ ਕਰਦੇ ਨੇ। ਕੋਈ ਉਹਨਾਂ ਦੇ ਨਾਮ ਤੇ ਨਿਆਜ਼ ਕਰਦਾ, ਕੋਈ ਲੰਗਰ ਲਾਉਂਦਾ, ਕੋਈ ਪਾਣੀ ਦੀ ਛਬੀਲ ਲਾਉਂਦਾ, ਕੋਈ ਦੁੱਧ ਦੀ ਛਬੀਲ ਲਾਉਂਦਾ, ਕੋਈ ਰੂਹ ਅਫਜ਼ਾ, ਜਿਵੇਂ ਵੀ ਕਿਸੇ ਦੀ ਵਸਅਤ ਹੁੰਦੀ ਆ ਆਪਣੀ ਵਸਅਤ ਦੇ ਮੁਤਾਬਕ, ਆਪਣੀ ਹੈਸੀਅਤ ਦੇ ਮੁਤਾਬਕ ਉਹ ਇਮਾਮ ਹੁਸੈਨ ਦੇ ਨਾਂ ਤੇ, ਰੱਬ ਦੇ ਨਾਂ ਤੇ ਲੰਗਰ ਲਾਉਂਦੇ ਨੇ। ਪਿੰਡ ਦੇ ਵਿੱਚ ਆ ਤੇ ਮੈਂ ਜਾ ਰਿਹਾ ਜੜ੍ਹਾਂ ਵਾਲੇ ਸ਼ਹਿਰ ਦੇ ਵਿੱਚ। ਆਪਾਂ ਡੇਰੇ ਤੇ ਤੁਸੀਂ ਵੇਖਿਆ ਛਬੀਲ ਲਾਈ ਹੋਈ ਸੀ ਦੁੱਧ ਦੀ, ਸੋ ਰੱਬ ਦੇ ਨਾਂ ਤੇ ਹੁਣ ਆਪਾਂ ਚੱਲੇ ਹਾਂ ਜੜ੍ਹਾਂ ਵਾਲੇ। ਉੱਥੇ ਲੰਗਰ ਆ, ਸਾਰੇ ਯਾਰ ਦੋਸਤ ਰਲ ਮਿਲ ਕੇ ਲੰਗਰ ਦੇ ਰਹੇ ਨੇ ਜੜ੍ਹਾਂ ਵਾਲੇ ਸ਼ਹਿਰ ਦੇ ਵਿੱਚ। ਤੁਸੀਂ ਮੇਰੇ ਨਾਲ ਰਹੋ ਤੇ ਤੁਹਾਨੂੰ ਪੂਰਾ ਦਿਖਾਵਾਂਗਾ ਆਪਣਾ ਸ਼ਹਿਰ ਵੀ, ਔਰ ਇਸ ਤੋਂ ਵੱਖ ਲੰਗਰ ਤਕਸੀਮ ਹੁੰਦਾ ਵੀ, ਔਰ ਲੋਕਾਂ ਦਾ ਰਸ਼ ਵੀ ਉੱਥੇ, ਤੇ ਸਾਰੀਆਂ ਚੀਜ਼ਾਂ। ਠੀਕ ਆ, ਹੁਣ ਆਪਾਂ ਪਿੰਡੋਂ ਨਿਕਲਦੇ ਹਾਂ। ਪਿੰਡੋਂ ਨਿਕਲ ਚੁੱਕੇ ਹਾਂ। ਇਹ ਇਮਾਮ ਬਾਰਗ ਆ ਸਾਡੇ ਪਿੰਡ ਦੀ। ਇੱਥੇ ਮੇਲਾ ਹੁੰਦਾ ਸ਼ਾਇਦ 18 ਜੇਠ ਨੂੰ। ਹੁਣ ਤਾਂ ਹਾੜ ਵੀ ਤਕਰੀਬਨ ਮੁੱਕ ਚੱਲਿਆ, ਸਾਵਣ ਦਾ ਮਹੀਨਾ ਚੜ ਗਿਆ ਤੇ ਜੇਠ ਨੂੰ ਹੁੰਦਾ ਮੇਲਾ। ਅੱਜ ਇੱਥੇ ਰਸ਼ ਕੋਈ ਨਹੀਂ ਗਾ ਇੰਨਾ, ਤੇ ਆਪਾਂ ਸ਼ਹਿਰ ਚੱਲਦੇ ਹਾਂ। ਇਹ ਮੇਰਾ ਪਿੰਡ ਆ, ਤੁਸੀਂ ਵੇਖ ਲਓ ਮੇਰੇ ਪਿੰਡ ਦੀ, ਮਤਲਬ ਪਿੰਡ ਮੁੱਕਾ ਖੜਾ, ਪਿੱਛੇ ਆਬਾਦੀ ਆ। ਇਹ ਮੇਰੇ ਪਿੰਡੋਂ ਨਿਕਲ ਕੇ ਨਾਲ ਹੀ 1 ਕਿਲੋਮੀਟਰ ਦੀ ਮਸਾਫਤ ਤੇ ਪਿੰਡ ਆਉਂਦਾ ਦੋ ਚੱਕ, ਤੇ ਆ ਉੱਥੇ ਜੀ ਛਬੀਲ ਲਾ ਕੇ ਬੈਠੇ ਨੇ ਸੜਕ ਦੇ ਉੱਤੇ, ਤੁਸੀਂ ਵੇਖ ਸਕਦੇ ਹੋ ਪਾਣੀ ਦੀ, ਪਰ ਆਵਾਜ਼ਾਂ ਮਾਰ ਰਹੇ ਨੇ ਕਿ ਆ ਜਾਓ ਪਾਣੀ ਪੀ ਲਓ। ਇਸੇ ਤਰ੍ਹਾਂ ਤੁਹਾਨੂੰ ਜਗ੍ਹਾ ਜਗ੍ਹਾ ਤੇ ਛਬੀਲਾਂ ਨਜ਼ਰ ਆਉਣਗੀਆਂ। ਪਿੰਡ ਆ ਦੋ ਚੱਕ ਮੇਰੇ ਪਿੰਡ ਤੋਂ ਅੱਗੇ, ਤੇ ਇਵੇਂ ਆਪਾਂ ਲੱਗੇ ਚੱਲਦੇ ਹਾਂ। ਹੋਰ ਰਾਹ ਦੇ ਵਿੱਚ ਜਿਹੜੀਆਂ ਛਬੀਲਾਂ ਆਈਆਂ ਮੈਂ ਤੁਹਾਨੂੰ ਵਿਖਾਊਂਗਾ। ਮੈਂ ਪਿਆਰੇ ਉਹ ਪਾਇਆ ਹੋਇਆ ਕਾਲਾ ਸੂਟ, ਤੁਸੀਂ ਵੇਖਦੇ ਪਏ ਹੋ, ਤੇ ਪੱਗ ਵੀ ਮੇਰੇ ਕੋਲ ਕਾਲੀ ਆ, ਕਿਵੇਂ ਬੱਧੀ ਹੋਈ ਸੀ। ਤੇ ਬਹੁਤ ਸਾਰੇ ਜੀਆਂ ਨੇ ਇਹ ਸੋਚਣਾ ਕਿ ਖੋਰੇ ਅਹਿਲੇ ਤਸ਼ੀਹ ਆ ਤਾਂ 10 ਮੁਹੱਰਮ ਵਾਲੇ ਦਿਨ, ਕਿਉਂਕਿ ਵੈਸੇ ਉਹਨਾਂ ਦਾ ਫੇਵਰੇਟ ਰੰਗ ਜਿਹੜਾ ਇਹ ਮੰਨਿਆ ਜਾਂਦਾ ਹੈ, ਅਹਿਲੇ ਤਸ਼ੀਹ ਫਿਰਕਾ ਜਿਹੜਾ ਸਾਡਾ, ਤੇ ਸ਼ਾਇਦ ਇਹ ਵੀ ਅਹਿਲੇ ਤਸ਼ੀਹ ਹੈ, ਸ਼ੀਆ। ਲੇਕਿਨ ਐਸੀ ਕੋਈ ਗੱਲ ਨਹੀਂ। ਮੈਂ ਬਾਬੇ ਸਦਕ ਦਾ ਨਬੀ ਰਸੂਲ ਨੂੰ, ਉਹਦੀ ਆਲ ਔਲਾਦ ਨੂੰ ਤੇ ਰੱਬ ਸੋਹਣੇ ਨੂੰ, ਕੁਰਾਨ ਨੂੰ ਮੰਨਣ ਵਾਲਾ ਇੱਕ ਮੁਸਲਮਾਨ ਆ। ਕਿਸੇ ਵੀ ਫਿਰਕੇ ਨਾਲ ਆਪਣਾ ਕੋਈ ਵੀ ਲੈਣਾ ਦੇਣਾ ਨਹੀਂ ਆ, ਆਪਾਂ ਫਿਰਕਿਆਂ ਤੋਂ ਉੱਪਰ ਆ। ਠੀਕ ਹੈ, ਅਹਿਲੇ ਤਸ਼ੀਹ ਮਿਲ ਜਾਣ, ਉਹਨਾਂ ਨਾਲ ਬਹਿ ਕੇ ਖਾ ਲਈਦਾ, ਉਹ ਆਪਣੇ ਭਰਾ ਨੇ। ਸੁੰਨੀ ਨਾਲ ਬਹਿ ਜਾਣ, ਉਹਨਾਂ ਨਾਲ ਆਪਾਂ ਬਹਿ ਕੇ ਖਾ ਪੀ ਲਈਦਾ, ਉਹਨਾਂ ਨਾਲ ਰਹਿ ਲਈਦਾ, ਕੋਈ ਚੱਕਰ ਨਹੀਂ ਹੈ। ਅਹਿਲੇ ਹਦੀਸ ਮਿਲ ਜਾਣ, ਦੇਵਬੰਦ, ਜਿਹੜੇ ਫਿਰਕੇ ਦਾ ਬੰਦਾ ਵੀ ਮਿਲ ਜਾਏ ਆਪਣੇ ਵਾਸਤੇ ਇਨਸਾਨ ਹੈ, ਮੁਸਲਮਾਨ ਹੈ, ਆਮੀਨ ਹੈ, ਕੋਈ ਮਸਲੇ ਵਾਲੀ ਗੱਲ ਨਹੀਂ। ਉਹ ਚੱਕ ਕ੍ਰਾਸ ਕਰਕੇ ਅੱਗੇ ਅੱਡਾ ਆ ਜਾਂਦਾ ਚੱਕੂ ਮੋੜ ਮੇਨ ਲਾਹੌਰ ਰੋਡ, ਤੇ ਉੱਥੇ ਸਟਾਫ ਹੈ। ਤੇ ਉੱਥੇ ਵੇਖੋ ਮਲੰਗਾ ਛਬੀਲ ਲਾਈ ਹੋਈ ਹੈ, ਰੂਹ ਅਫਜ਼ਾ, ਮਿੱਠਾ ਪਾਣੀ, ਠੰਡਾ ਪਾਣੀ ਹੈ। ਇੱਥੇ ਵੀ ਛਬੀਲ ਲੱਗੀ ਹੋਈ ਹੈ ਮਿੱਠੇ ਪਾਣੀ ਦੀ। ਨਜ਼ਰੇ ਅੱਲਾ ਨਿਆਜ਼ੇ ਹੁਸੈਨ ਸਲਾਮ ਯਾ ਹੁਸੈਨ ਬੈਨਰ ਤੇ ਲਿਖਿਆ ਹੋਇਆ। ਇਹ ਸਾਡਾ ਸਟਾਫ ਹੈ ਜੀ ਚੱਕੂ ਮੋੜ। ਇਹ ਸਾਹਮਣੇ ਜਿਹੜਾ ਰੋਡ ਹੈ ਮੇਨ, ਇਹ ਲਾਹੌਰ ਰੋਡ ਹੈ, ਲਾਹੌਰ ਰੋਡ ਜਾਂਦਾ। ਲੇਕਿਨ ਜਦੋਂ ਦੀ ਮੋਟਰਵੇ ਬਣੀ ਹੈ ਉਦੋਂ ਦੀ ਇਸ ਰੋਡ ਦੀ ਵਕਤ ਜਿਹੜੀ ਆ ਉਹ ਖਤਮ ਹੋ ਗਈ ਹੈ। ਇੱਥੇ ਫਿਰ ਦੂਜੀਆਂ ਗੱਡੀਆਂ ਹੀ ਆਉਂਦੀਆਂ ਜਾਂਦੀਆਂ, ਜ਼ਿਆਦਾ ਜਿਹੜੀਆਂ ਲੋਡਰ ਜ਼ਿਆਦਾ ਨੇ ਉਹ, ਜਾਂ ਸਵਾਰੀਆਂ ਜਿੰਨਾ ਲਾਉਣੀਆਂ ਬਣਾਉਣੀਆਂ ਹੁੰਦੀਆਂ ਨੇ, ਉਹ ਇਸ ਰੋਡ ਤੋਂ ਜਾਂਦੀਆਂ ਨੇ। ਇਹ ਜੜ੍ਹਾਂ ਵਾਲੇ ਵਾਈ ਬੇਸਿਕਲੀ ਫੈਸਲਾਬਾਦ ਰੋਡ ਆ ਰਿਹਾ। ਠੀਕ ਹੈ, ਤੇ ਇਹ ਸਿੱਧਾ ਇੱਧਰ ਨੂੰ ਲਾਹੌਰ ਨੂੰ ਚਲਾ ਗਿਆ। ਰਾਹ ਦੇ ਵਿੱਚ ਕਈ ਸ਼ਹਿਰ ਟੱਚ ਕਰਦਾ, ਜਿਵੇਂ ਬੁੱਚੇ ਕੀ ਮੋੜ ਖੁੰਡਾ, ਇਸ ਤੋਂ ਵੱਖ ਸ਼ੁਕਰਪੁਰ ਤੱਕ। 10 ਮੁਹੱਰਮ ਹੈ ਤੇ ਛੁੱਟੀ ਹੈ, ਸਾਰੀਆਂ ਦੁਕਾਨਾਂ ਤੁਸੀਂ ਵੇਖਦੇ ਹੋ, ਕਾਰੋਬਾਰ ਸਾਰੇ ਬੰਦ ਨੇ। ਤੇ ਇੱਥੇ ਇੰਨਾ ਕੁ ਰਸ਼ ਹੁੰਦਾ ਕਿ ਗੱਡੀ ਜਿਹੜੀ ਤੋਰਨੀ ਹੈ ਇੱਥੇ ਬਹੁਤ ਔਖੀ ਹੈ, ਇਵਨ ਕਿ ਸਕੂਟਰ ਨਹੀਂ ਲੰਘਦਾ। ਇਹ ਬਿਨਜ਼ੀਰ ਪਾਰਕ ਹੈ ਜੜ੍ਹਾਂ ਵਾਲੇ ਦਾ, ਤੇ ਕੁਛ ਪਾਰਟੀ ਤੌਰ ਦੇ ਵਿੱਚ ਬਣਿਆ। ਤੇ ਇਹ ਇੱਥੋਂ ਕ੍ਰਾਸ ਕਰਕੇ ਉਹ ਸੜਕ ਜਿਹੜੀ ਵਾਪਸ ਜਾ ਰਹੀ, ਯਾਦ ਨਹੀਂ ਰਿਹਾ ਤੁਹਾਨੂੰ ਵਿਖਾਉਣੀ ਸੀ, ਆ ਥੱਲੇ ਸਿੱਧੀ ਨਨਕਾਣਾ ਸਾਹਿਬ ਨੂੰ ਜਾਂਦੀ ਹੈ। ਅੱਛਾ, ਇਹ ਜਿਹੜੀ ਫਾਟਕ ਆ ਰਿਹਾ, ਆ ਫਾਟਕ ਆ ਗਿਆ ਨਾ ਜਿਹੜਾ ਲੈਣ ਗੱਡੀ ਦਾ, ਇਹ ਲੈਣ ਗੱਡੀ ਜਿਹੜੀ ਆ ਰਹੀ ਹੈ ਇੱਧਰੋਂ ਨਨਕਾਣਾ ਸਾਹਿਬ ਵੱਲੋਂ ਆ ਰਹੀ ਹੈ। ਇਹ ਪਿਛਾਂ ਪਿੰਡ ਹੈ ਗੰਗਾਪੁਰ। ਉਹ ਗੰਗਾਪੁਰ ਪਿੰਡ ਜਿਹੜਾ ਤੁਸੀਂ ਘੋੜੇ ਵਾਲੀ ਟ੍ਰੇਨ ਕਿਸੇ ਵਕਤ ਦੇ ਵਿੱਚ ਵੇਖੀ ਹੋਵੇਗੀ ਚੱਲਦੀ ਸੀ, ਹੈ ਨਾ।
ਕਹਿੰਦੇ ਨੇ ਕਿ ਸਰ ਗੰਗਾ ਰਾਮ ਨੇ ਉਹ ਬਣਾਈ ਸੀ। ਉਹ ਇਸੇ ਟਰੈਕ ਤੇ ਚੱਲਦੀ ਹੁੰਦੀ ਸੀ ਤੇ ਨਾਲ ਟਰੈਕ ਹੁੰਦਾ ਸੀ ਛੋਟਾ, ਉਹ ਬੰਦ ਹੋ ਗਈ। ਗੰਗਾਪੁਰ ਪਿੰਡ ਦੇ ਵਿੱਚੋਂ ਇੱਥੇ ਆਉਂਦੀ ਹੁੰਦੀ ਸੀ 569 ਗੰਗਾਪੁਰ ਤੋਂ ਜਿਹੜਾ ਵਾਲੇ ਘੋੜਿਆਂ ਦੀ ਟ੍ਰੇਨ। ਤੇ ਇਹ ਸਾਡੇ ਕਚਹਿਰੀਆਂ ਨੇ, ਚੈਂਬਰ ਨੇ ਵਕੀਲਾਂ ਦੇ। ਇਹ ਸਾਡੇ ਸ਼ਹਿਰ ਦਾ ਇਸਲਾਮੀਆ ਸਕੂਲ ਹੈ। ਇਹ ਸਾਹਮਣੇ ਤਹਿਸੀਲ ਹੈਡਕੁਆਟਰ ਹਸਪੀਟਲ ਹੈ, ਸਿਵਲ ਹਸਪਤਾਲ ਹੈ ਜਿਹੜਾ ਬੇਸਿਕ। ਇਹ ਸਿਟੀ ਥਾਣਾ ਜੜਾਲੇ ਦਾ, ਇਹ ਤੁਸੀਂ ਵੇਖਦੇ ਪਏ ਹੋ। ਠੀਕ ਹੈ, ਇਹ ਵੀ ਲੱਗੇ ਚੱਲਦੇ ਹੈਗਾ ਸ਼ਹਿਰ ਤੇ ਆਪਣੀ ਮੰਜ਼ਿਲ ਵੀ ਨੇੜੇ। ਇਹ ਜਾਂਦੇ ਪਏ ਨੇ ਪਿਆਰੇ। ਆਪਾਂ ਐਂਟਰ ਹੋ ਗਏ ਆ, ਲੇਕਿਨ ਬਾਹਰ ਹੀ ਆ ਫਿਲਹਾਲ। ਤੇ ਅੱਗੋਂ ਰੋਡ ਜਿਹੜੇ ਨੇ ਉਹ ਬੰਦ ਕੀਤੇ ਹੋਏ ਨੇ ਸਾਰੇ। ਐਂਬੂਲੈਂਸ ਨੂੰ ਸਿਰਫ ਜਗ੍ਹਾ ਹੈ, ਐਂਬੂਲੈਂਸ ਨੂੰ ਸਿਰਫ ਇਜਾਜ਼ਤ ਹੈ, ਬਾਕੀ ਸਾਰੇ ਰੋਡ ਬੰਦ ਨੇ। ਆਪਾਂ ਅੱਗੇ ਜਾਣਾ ਸ਼ਹਿਰ ਦੇ ਵਿੱਚ, ਲੇਕਿਨ ਕੀ ਕਰ ਸਕਦੇ ਹਾਂ, ਬਹੁਤ ਔਖੀ ਜਿਹੀ ਗੱਲ ਹੈ। ਸ਼ਹਿਰ ਬਾਬੇ ਬੰਦ ਹੈ। ਇਹ ਬਾਜ਼ਾਰ ਹੀ ਮੈਨੂੰ ਲੱਗਾ ਸੀ ਇਹ ਬਾਜ਼ਾਰ ਖੁੱਲ੍ਹਾ ਹੈਗਾ, ਲੇਕਿਨ ਇਹ ਬਾਜ਼ਾਰ ਵੀ ਬੰਦ ਹੈ ਤੇ ਉਹ ਅਗਲਾ ਰੋਡ ਵੀ ਬੰਦ ਹੈ। ਤੇ ਆਪਾਂ ਜਿੱਥੇ ਜਾਣਾ ਕਿੱਧਰ ਦੀ ਪਹੁੰਚੀਏ, ਮੈਨੂੰ ਲੱਗਦਾ ਗਲਤ ਆ ਗਏ। 40 ਮਾਡਲ ਦੀ ਆ ਜਾਂਦੇ ਤੇ ਕੰਮ ਠੀਕ ਰਹਿ ਜਾਣਾ ਸੀ, ਲੇਕਿਨ ਇੱਥੇ ਕਿੱਧਰੋਂ ਵੀ ਕੰਮ ਖਰਾਬ ਹੈ। ਸਾਹਮਣੇ ਟਰਾਲਾ ਲੱਗਾ ਹੋਇਆ ਰੋਡ ਤੇ, ਰੋਡ ਬੰਦ ਹੈ। ਵੇਲੀ ਹੈ ਮੇਰਾ ਕੱਪੜੇ ਵਾਲਾ। ਕੀ ਹਾਲ ਹੈ? ਠੀਕ ਆ? ਬੰਦ ਹੈ? ਉਹ ਮੇਰੀ ਪੁੱਛ ਰਿਹਾ ਕੀ ਹੈ। ਹਾਂ ਠੀਕ ਠਾਕ ਆ, ਰੋਡ ਹੀ ਬੰਦ ਆ, ਵਾਪਸ ਜਾਣਾ ਪੈਣਾ। ਇਹਨਾਂ ਕੋਲੋਂ ਮੈਂ ਕੱਪੜੇ ਲੈਣਾ ਹੁੰਦਾ ਯਾਰ, ਸੂਟ ਲੈਣਾ ਹੁੰਦਾ ਵਾ। ਦੁਕਾਨ ਵਾਲਾ ਮੁੰਡਾ ਹੈ। ਰਾਹ ਕੋਈ ਨਹੀਂ ਲੱਭਿਆ ਬਾਬੇ। ਤੇ ਹੁਣ ਮੈਂ ਇੱਧਰ 27 ਵੱਲ ਦੀ, 27 ਪਿੰਡ ਹੈ, ਲੇਕਿਨ ਹੁਣ ਰਲਿਆ ਪਿਆ ਸ਼ਹਿਰ ਦੇ ਵਿੱਚ, ਸ਼ਹਿਰ ਹੀ ਵੱਜਦਾ। ਇੱਧਰ ਦੀ ਪਤਾ ਲੱਗਾ, ਮੁੰਡੇ ਨੇ ਫੋਨ ਕੀਤਾ ਭਾਈ ਅੱਜ। ਇਹ ਸ਼ੁਕਰ ਹੈ ਕਈ ਸਰਵਿਸ ਚੱਲਦੀ ਪਈ ਹੈ। ਉਹਨੇ ਮੈਨੂੰ ਕਿਹਾ ਕਿ ਇੱਧਰ ਦੀ ਆ ਜਾ, ਇਹ ਰਾਹ ਜਿਹੜਾ ਨਾ ਸਾਰਾ ਖੁੱਲ੍ਹਾ। ਤੇ ਮੈਂ ਇੱਧਰ ਦੀ ਜਾਂਦੇ ਪਾ, ਗੱਡੀਆਂ ਜਾਂਦੀਆਂ ਤਾਂ ਪਈਆਂ ਨੇ। ਵੇਖੋ ਅੱਡਾ ਹੀ ਸਪੁਰਦ ਹੁਣ, ਵੇਖੋ ਰਾਹ ਖੁੱਲ੍ਹਾ ਕਿ ਨਹੀਂ। ਆਹ ਚੌਕ ਦਾ ਮੈਨੂੰ ਖਤਰਾ ਸੀ, ਸਾਬਰੀ ਮਸਜਿਦ ਵਾਲਾ, ਲੇਕਿਨ ਇਹ ਚੌਕ ਖੁੱਲ੍ਹਾ, ਸ਼ੁਕਰ ਹੈ ਬੰਦ ਨਹੀਂ ਹੋਇਆ। ਇਹ ਚੌਕ ਬੰਦ ਹੁੰਦਾ ਤਾਂ ਫਿਰ ਆਪਾਂ ਨੂੰ ਕਿਸੇ ਹੋਰ ਪਾਸੋਂ ਆਉਣਾ ਪੈਣਾ ਸੀ। ਸੋ ਚਲੋ ਬੰਦ ਹੈ ਉਹ ਭਾਈ ਉੱਪਰਲੇ ਪਾਸੋਂ, ਇੱਧਰੋਂ ਬਾਹਰ ਨੂੰ ਖੁੱਲ੍ਹਾ। ਸ਼ਹਿਰ ਦੀ ਐਂਟਰੀ ਬੰਦ ਹੈ, ਉੱਪਰਲੇ ਪਾਸ ਸ਼ਹਿਰ ਨੂੰ ਸੜਕ ਵੜਦੀ ਪਈ ਨਾ, ਉਹ ਬੰਦ ਹੈ। ਇਹ ਇੱਧਰੋਂ ਬਾਹਰ ਹੈ ਤੇ ਖੁੱਲ੍ਹਾ ਹੋਇਆ। ਚਲੋ ਇੱਥੋਂ ਹੁੰਦੇ ਹਾਂ ਵਾਟਰ ਵਰਕਸ ਨੂੰ। ਵਾਟਰ ਵਰਕਸ ਅੱਛਾ, ਇਹ ਸਾਡਾ ਰਾਜੀ ਸੈਂਟਰ ਹੈ ਜਿਹੜਾ ਹੁਣ ਹੈ। ਜ਼ਮੀਨਾਂ ਦੇ ਮਾਮਲਾ ਜਿਹੜੇ ਹੈ ਮੈਂ ਖੇਤੀ ਖੁੱਤੀ ਦੇ ਪ੍ਰੋਪਰ ਸਿਸਟਮ, ਜਿਹੜਾ ਜ਼ਮੀਨ ਇੰਤਕਾਲ ਕਰਾਉਣਾ, ਰਜਿਸਟਰੀ ਕਰਾਉਣੀ, ਸਾਰਾ ਸਿਸਟਮ ਜਿਹੜਾ ਜ਼ਿਮੀਂਦਾਰਾਂ ਦਾ ਉਹ ਇੱਥੇ ਹੁੰਦਾ। ਤੇ ਲੈ ਬਾਬਿਓ ਹੁਣ ਇੱਥੋਂ ਇੱਕ ਰੋਡ ਨਿਕਲਣੀ ਆ, ਸਾਹਮਣੇ ਵਾਟਰ ਵਰਕਸ ਪਾਰਕ ਹੈ। ਆ ਇੱਥੋਂ ਇੱਕ ਸੜਕ ਆ ਜਾਂਦੀ ਹੈ ਸਟੇਡੀਅਮ ਦੇ ਨਾਲ। ਇੱਥੋਂ ਵੇਖਦੇ ਹਾਂ ਕਿ ਜੱਕ ਲੱਗ ਗਿਆ ਤਾਂ ਲੱਗ ਜਾਏਗਾ, ਮੇਨ ਤਾਂ ਹੈ ਅੱਗੋਂ। ਪਰ ਫਿਰ ਸ਼ਹਿਰ ਨੂੰ ਵੜਦੀ ਵੀ ਅੱਗੋਂ, ਪਤਾ ਨਹੀਂ ਬੰਦ ਹੈ ਜਾਂ ਖੁੱਲੀ, ਚੈੱਕ ਕਰ ਲੈਂਦੇ। ਲੈ ਬਾਬੇ ਸਟੇਡੀਅਮ ਦੇ ਕੋਲ ਵੀ ਅਗਲੇ ਛਬੀਲ ਲਾ ਕੇ ਬੈਠੇ ਹੋਏ ਨੇ। ਚੰਨ ਪਰਾਂ ਹੋ ਜਾ ਯਾਰ, ਨਾ ਪਿਆ ਯਾਰ, ਲਿਆ ਦੇ ਅੱਧਾ ਗਲਾਸ ਦੇਣਾ ਹੀ, ਅੱਧਾ ਫੁੱਲ ਨਾ ਭਰੀ, ਅੱਧਾ ਗਲਾਸ। ਹਾਂ ਮਜ਼ੇ ਦਾ ਯਾਰ, ਸ਼ੁਕਰੀਆ, ਜਿਉਂਦੇ ਵਸਦੇ ਰਹੋ। ਓਕੇ। ਲੈ ਬਾਬੇ ਉਹਨੇ ਧੱਕੇ ਨਾਲ ਗੱਡੀ ਦੇ ਅੱਗੇ ਆ ਕੇ ਨਾ, ਬਿਲਕੁਲ ਹੁੰਦਾ ਸਲਾਦ ਪੀ ਕੇ ਜਾਣੀ ਹੈਗਾ। ਲਿਆ ਪਿਆ ਪਿੱਛੋਂ ਕਿਸੇ ਨੂੰ ਆਵਾਜ਼ ਮਾਰੀ ਸੀ, ਪੀ ਓਏ। ਕੋਈ ਨਹੀਂ, ਆਈਓ ਸਾਥ ਜਿਹੜੇ ਵੀ ਉੱਥੇ ਅੱਗੇ ਜਾ ਕੇ ਤੁਹਾਨੂੰ ਮਿਲ ਲੈਂਦੇ ਆ। ਫੁਆਰਾ ਚੌਕ ਪਤਾ ਨਹੀਂ ਖੁੱਲ੍ਹਾ ਕਿ ਬੰਦ ਹੈ, ਪਹਿਲਾਂ ਵੇਖ ਲੈਂਦੇ ਆ। ਇਹ ਵੀ ਬੰਦ ਹੀ ਹੋਣਾ। ਚਲੋ ਅੱਜ ਇਸ ਬਹਾਨੇ ਨਾਲ ਮੇਰੀ ਗੱਡੀ ਦਾ ਨਾ ਯਾਰ ਸਕਰੀਨ ਜਿਹੜਾ ਇਹਨੂੰ ਧੋਣ ਵਾਲੀ, ਸਾਫ਼ ਕਰਨ ਗਰਾਜ 'ਚ ਖੜੀ, ਬੜੇ ਡੰਗਾ ਦੀ ਕੱਢੀ ਕੋਈ ਨਹੀਂ, ਤੇ ਤਾਂ ਕੋਈ ਵਿਊ ਸਾਫ਼ ਨਹੀਂ ਆਉਂਦਾ ਹੋਣਾ। ਇਹ ਫੁਆਰਾ ਚੌਕ ਆ ਗਿਆ ਜਰਾਂ ਵਾਲੇ ਦਾ, ਤੇ ਅੱਗੋਂ ਰੋਡ ਮਾਸ਼ਾਅੱਲਾ ਬੰਦ ਹੈ, ਬਿਸਮਿਲ੍ਲਾ ਪੜ੍ਹ ਕੇ ਸਾਰੇ। ਤੇ ਹੁਣ ਵੇਖਦੇ ਹਾਂ ਕਿੱਧਰ ਦੀ ਜਾਣਾ। ਹੁਣ ਫਿਰ ਘੁੰਮਾ ਕੇ ਵਾਪਸੀ ਕਿਸੇ ਪਾਸੋਂ ਨਿਕਲਣਾ ਪੈਣਾ, ਰੋਡ ਬੰਦ ਨੇ। ਤੇ ਅੱਛਾ ਪੁੱਤਰ ਇੰਝ ਹੋ ਥੋੜ੍ਹਾ ਜਿਹਾ ਸੋਹਣਿਆ। ਲੈ ਇੱਥੋਂ ਟੈਂਕੀ ਵਾਲਾ ਚੌਕ ਵੱਜਦਾ ਤੇ ਫੁਆਰਾ ਚੌਕ ਵੀ ਵੱਜਦਾ, ਉਹ ਪਰ ਨਾਲ ਹੀ ਸਿਨੇਮਾ ਚੌਕ ਹੈ। ਇੱਥੋਂ ਉਹ ਬਾਜ਼ਾਰ ਜਿਹੜਾ ਵਿੱਚੋਂ ਦੀ ਨਾ, ਮੇਰੇ ਖਿਆਲ ਦੇ ਮੁਤਾਬਕ ਖੁੱਲ੍ਹਾ ਹੋਏਗਾ। ਆਹ ਮੋਟਰਸਾਈਕਲ ਨਿਕਲਿਆ ਉੱਥੋਂ, ਇਹ ਖੁੱਲ੍ਹਾ ਹੋਣਾ ਬਾਜ਼ਾਰ। ਐਂਬੂਲੈਂਸ ਵੀ ਨਿਕਲੀ ਆਉਂਦੀ ਆ, ਤੇ ਅੱਲਾ ਕਰੇ ਖੁੱਲ੍ਹਾ ਹੀ ਹੋਵੇ, ਖੁੱਲ੍ਹਾ ਹੀ ਬਸ। ਇੱਥੋਂ ਲੱਗੇ ਚੱਲਣਾ ਹੈ, ਅੱਲਾ ਦੀ ਖੈਰ। ਹਾਂ ਵੀ ਚੱਲ ਲੈ ਦੋਸਤਾ, ਇੱਥੋਂ ਸਾਹਮਣੇ ਉਹ ਅੱਗੇ ਜਿੱਥੇ ਰੋਡ 'ਤੇ ਆਪਾਂ ਲੰਗਰ ਲਾਉਣਾ, ਆ ਖੜੇ ਹੋਏ ਨੇ ਬੇਲੀ, ਆਹ ਖਲੋਤੇ ਚੰਨ। ਇਹ ਰਾਣਾ ਸ਼ਕੀਲ ਹੈ, ਹਾਫਿਜ਼ ਸਾਹਿਬ ਨੇ, ਉਹ ਹੈਦਰ ਸਾਹਿਬ ਨੇ,
पानी ला के बैठे हुए ने ठंडा मिठा। मन जट कोई नहीं गा, मन जट भी आ जाता। चलो बाहर निकलते हैं तो मिलते हैं इन्होंने सारे। पहुँच गए आप अपने यारों के कोल जिथे छबील लाई हुई है, जगह लेदा हसन रोड। ठीक है, साडा MP होया चौरी अजहर, ਉਹਦੇ वाला साहब का नाम सी हसन, ਉਹਦੇ नाम पे रोड है। तो ये छबील लगी हुई है। और जी उस्ताद जी घुट के ना पानी जैसे गर्मी बड़ी है। उत्ते ही बंदे अपने है ने। हाँ जी राणा साहब, अंदर भाई बाबा जी हाले पानी की छबील है, इस तो बाद लंगर आएगा। क्यों राणा साहब? हाँ जी भाई जान, इस तो बाद लंगर नान ते हलीम है। हाँ जी इंशाल्लाह। आवाम जड़ी सारी निकली हुई है घरों चों बाहर, तो रोड ऑलरेडी ब्लॉक ने, लेकिन जुलूस जड़ा काफिला जड़ा रवां दवां टुरिया जा रहा। असी हुण मैं ते राणा साहब थोड़ा जिहा काफिले कोल ही चले हाँ, तो अगले चौक दे विच मंडी चले गए। चलिए मंडी या वापसी आ जाइए। चलो वो जी अगे इस पहले इस चौक दे विच सन इत्थे, ते हुण इत्थों काफिला अगे चला गया। इस तरह उन्होंने पूरे शहर का एक राउंड करना, रुक रुक के घंटा 2 घंटे एक जगह पर स्टे करते हैं। इस चौक थोड़ा ज़्यादा करते हैं। तो उस तो बाद फिर उन्हें शाम 7-8 बजे जी साड़ी मरकजी इमाम बारगा वो जाके फिर जुलूस जो खराम फरीद हो जाता, मतलब जुलूस जो वो खत्म हो जाता, उत्थे जाके एंड कर देंगे। चलो आप तुरे चलने इस तरह अगे अगे। ऊपर लिखा हाय हुसैन नवाब करबला अलैहिस्सलाम। तो इधर असी हुण मंडी वाले रास्ते जा रहे हैं। साइड ते इत्थे ज़ोहरैन पढ़ते हैं, ज़ोहरैन इस चौक के जोर की नमाज जिन्होंने पता नहीं। इंतरे चलने आई थिंक हो रहा काफिला सामने, बिल्कुल वो साढ़े सामने। अच्छा असी तुरे जा रहे हैं काफिले वाल, तो मैं तुहानूं बिल्डिंग विखा दें, शायद 1947 की है, पाकिस्तान बनने तो पहलों की। तो अज भी उस हालत के कैमो डैम है। और इस रोड नूं हाँ मंदिर ये मंदिर रोड भी क्या जाता ना, ये सामने मंदिर भी है, मंदिर बाजार। ये बिल्डिंग मंदिर की अज भी कैम है, लेकिन उसकी कोई देखभाल कोई नहीं की। इसका कोई आइडिया नहीं है, इसकी तरीक नहीं पता भी ये कितने साल पुराना मंदिर है या कितना टाइम हो गया इनू, लेकिन है निशानी अज भी खड़ी है। सो इंज टुरदे टुरदे उतले रात उधर दी मंडी दे विच इंटर होने, क्योंकि काफिला मंडी चला गया। सामने सब तो सोना मेरा चले तेरी बरछी मार मुकाया जरा खोल किया ते सुन मैं तो, जरा खोल किया ते सुन मैं तो, हुन कद चुरा आया यो सब तो सोना मेरा चले यो सब तो सोना एक खून दा दरिया वेखिया मैं पियावा दा नाम दे विच बाबा, खून दा दरिया वेखिया मैं पियावा दा नाम दे विच बाबा, पैरों दे लाश वेखे ने, पैरों दे लाश वेखे ने, मेरा बाबा दिल घबराया यो सब तो सोना मार मुकाया यो सब तो सोना मेरा चले अकबर,
थड़ी भर छे मार मुकाया यूं चले हो गए इमाम के नाम से हाली छबी इस टाइम आ जड़ां वाले दी गल्ला मंडी दे विच काफला जिहड़ा तुहानूं विखाया अगे जांदे उस साइड ते वो पूरे शहर दे विचों हो के ते मंडी दे विच एंटर कीता। हुण मंडी दे विचों इन्हां जाना बाहर नूं ते ये जड़ां वाले दी गल्ला मंडी है अज बंद है। ये गड्डे छड्डे खड़े होए ने इन्हां दे जिते अपना नाश शनाज जिहड़ा वो इधर उधर लैके जांदे आउंदे ने और ये तंबू लगे हुए ने किसी घर की छबील लगी है लंगर शंगर लगा होया पे ते हुण असीं निकल रहे हैं इत्थों थोड़ा जिहा बाहर नूं अपनी जगह ते जा रहे हैं जिथे असां लंगर लाया ते बाकी दी गलबात जाके थोड़े नाल उत्थे सांझी करना है। मेरे पिछे लग्या राश तुसीं वेख सकदे हो लंगर शुरू हो गया अपने मित्र देगां लै आए ने ते हुण इत्थे बैठ के लंगर वरताउणा है। बाबा गुरु नानक जी ने बड़ी सोहनी गल लिखी है कि श्लोक है उन्हां दा कि गुरु जगत हुसैन ऐसा होर ना कोई ऐसी करनी कर गया नाम लेवे जग रोए। अज शहीदी दिहाड़ा है और इन्ना क जुल्म और जुल्म की कह लो कि इंतहा की गई सी करबला दे विच आले नबी औलादे अली नाल अहले बैत दे नाल ते स्टोरी बड़ी लम्मी है आपां थोड़े नाल फिर किस दिन सांझी करांगे या तुसीं नैट तो कढ के भी पढ़ सकदे हो। ते बाकी हुण लंगर वरतींदा पिया यार सज्जन अपने वरताउंदे पैन ते चलने आ उत्थे लाला बड़ी चमचा मोगे लंगर माशाल्लाह किन्ने बजे शुरू किया भला तकरीबन कोई 2:30 बजे शुरू किया। लो जी 2:30 बजे तो शुरू होया लंगर ते हुण तकरीबन 6 बजदे पए ने हैं लंगर दे विच आखिरी ब्रेक पई है हर जिक्र लंगर दे विच माशाल्लाह बरकत ही बड़ी है। हैदर भाई ने मियां साहब ने मियां दानिश ब्रांड छल्ले मुंदियां वाले राणा साहब मुंह इधर करो राणा साहब दे ऑर्गेनाइजर राणा स्टील इधर मुंह कर एडा वड्डा मुंह है ही हाँ लिया विच हाँ नाम दसी आपदा मैं भुल गया मैनूं अगे पता सी भाई इधर मियां मुसंसर ए भाई मुंडा इधर आ इन्हें बड़ी मेहनत की है पर पिछों खाना ना झग्गा भी पिछा कुर्ता भी पड़वा लिया बड़ा बड़ा साहब तैयब विरक साहब रांझा साहब एडवोकेट हाईकोर्ट फैसलाबाद चोरी जैन गुजर की कर रहे हैं सियासत की मां बैन कर रहे हैं सियासत की मां बैन कर रहे हैं चोरी मानी जट साहब मिल रहे हैं राणा चांद साहब चोरी अब्दुलरहमान मानी जट कराया राणा चांद साहब आ चोरी मुंह इधर करी मुछा मियां हमजा ए मियां हमजा ठीक है। किदां लगा मेरा शहर ते मेरे शुगली यार बेली हुण शाम हो गई है तो मैं वापस पिंड जांदा पिया घर ते माशाअल्लाह रब ने लंगर दे विच बड़ी बरकत पाई है। बरकत होनी भी सी क्योंकि हुसैनी लंगर है नजरे अल्लाह न्याज़े हुसैन नबी पाक दे पाक घराने दे नाम दा लंगर है ते लोग भर भर छापरां च डोंगियां च पतीलियां च नाल भी लैके गए ने खा के भी गए ने 2 बजे दा शुरू किया हुण शामी 6-7 बजे जाके किते मुक्का। चलो अल्लाह पाक ने खैरी सलामती सारा कुछ करता। सो 10 मुहर्रम है 10 मुहर्रम की रूटीन साढ़े जरां दी तुसीं वेखी मैं तुहानूं विखाई है। 10 मुहर्रम का बेसिकली जिहड़ा मतलब है वो यही है सबर है
ਜੁਰਤ ਹੈ, ਦਲੇਰੀ ਆ, ਜ਼ੁਲਮ ਦੇ ਅੱਗੇ ਡਟ ਜਾਣਾ, ਹੱਕ ਤੇ ਅੜ ਜਾਣਾ, ਹੱਕ ਲਈ ਲੜ ਜਾਣਾ, ਮਜ਼ਲੂਮਾਂ ਲਈ ਖੜ ਜਾਣਾ। ਹੁਸੈਨੀਅਤ ਇਸੇ ਦਾ ਨਾਂ ਹੈ, ਸਬਰ ਦਾ ਨਾਂ, ਇਸਤਕਾਮਤ ਦਾ ਨਾਂ, ਬਹਾਦਰੀ ਦਾ ਨਾਂ ਹੁਸੈਨੀਅਤ ਹੈ। ਔਰ 10 ਮੁਹਰਮ ਦਾ ਮਤਲਬ ਇਹ ਹੈ, ਇਹ ਦਿਨ ਸਾਨੂੰ, ਇਹ ਸ਼ਹੀਦੀ ਦਿਹਾੜੇ ਸਾਨੂੰ ਇਹ ਦਰਸਾਉਂਦੇ ਨੇ ਕਿ ਅਸੀਂ ਕਦੇ ਵੀ ਜ਼ਾਲਮ ਦੇ ਅੱਗੇ ਮੱਥਾ ਨਹੀਂ ਟੇਕਣਾ, ਉਹਦੇ ਅੱਗੇ ਨਹੀਂ ਝੁਕਣਾ। ਅਸੀਂ ਕਦੇ ਵੀ ਮਜ਼ਲੂਮ ਦੇ ਖਿਲਾਫ ਨਹੀਂ ਚੱਲਣਾ, ਬਲਕਿ ਜ਼ਾਲਮ ਦੇ ਖਿਲਾਫ ਚੱਲਣਾ, ਉਹਦੇ ਸਾਹਮਣੇ ਖੜੇ ਹੋਣਾ। ਕਿਉਂਕਿ ਸਾਨੂੰ ਇਹ ਹੁਸੈਨੀਅਤ, ਸਾਨੂੰ ਇਹ ਆਲੇ ਨਬੀ ਔਲਾਦੇ ਅਲੀ ਅਹਿਲੇ ਬੈਤ ਸਾਨੂੰ ਇਹ ਦਰਸ ਦਿੰਦਾ ਕਿ ਮਜ਼ਲੂਮਾਂ ਦਾ ਸਾਥ ਦਿਓ। ਠੀਕ ਹੈ। ਸੋ ਬੇਸਿਕਲੀ ਇਸ ਕਰਬਲਾ ਦਾ ਮਤਲਬ ਇਹ ਹੈ, ਹੋਰ ਕੋਈ ਨਹੀਂ। ਸ਼ਹੀਦੀ ਦਿਹਾੜੇ ਨੇ, ਬੇਸ਼ਤਰ ਅੱਲਾ ਦੇ ਹਵਾਲੇ। ਬਲੌਗ ਚੰਗਾ ਲੱਗਾ ਤਾਂ ਲਾਈਕ ਕਮੈਂਟ ਕਰ ਦਿਓ। ਹੁਣ ਆਪਾਂ ਚੱਲੇ ਹਾਂ ਘਰ ਨੂੰ, ਅੱਲਾ ਦੇ ਹਵਾਲੇ।